ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਡਾਕਟਰ ਅਮਰਜੀਤ ਸਿੰਘ ਸ਼ਾਮਲ ਹੋਣਗੇ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਸੱਚੋ ਸੱਚ ਦੇ ਨਾਲ ਦੁਨੀਆ ਭਰ ਤੋਂ ਜੁੜੇ ਸਾਡੇ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਕੰਪਲੀਟਲੀ ਅਸੀਂ ਡੈਡੀਕੇਟ ਕਰਾਂਗੇ ਖਾਲਿਸਤਾਨ ਡੈਕਲਾਰੇਸ਼ਨ, ਖਾਲਿਸਤਾਨ ਐਲਾਨਨਾਮੇ ਨੂੰ, ਜਿਹਦੀ ਜੀ ਕਿ 40ਵੀਂ ਵਰ੍ਹੇਗੰਢ ਖਾਲਸਾ ਪੰਥ ਇਸ ਸਾਲ ਮਨਾ ਰਿਹਾ ਆ। ਤੇ 1986 ਦੇ ਵਿੱਚ ਸਰਬੱਤ ਖਾਲਸਾ, ਜੋ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਸਿੱਖ ਮੁੜ ਕੇ ਆਰਗੇਨਾਈਜ਼ ਹੋਏ ਤੇ ਉਹਨਾਂ ਵੱਲੋਂ ਸੱਦਿਆ ਗਿਆ ਸਿੱਖ ਜਥੇਬੰਦੀਆਂ ਵੱਲੋਂ, ਤੇ ਉਹਦੇ ਵਿੱਚ ਜਿਹੜੀ ਪੰਥਕ ਕਮੇਟੀ ਐਲਾਨੀ ਗਈ, ਉਸ ਕਮੇਟੀ ਦੇ ਵੱਲੋਂ ਫਿਰ 29 ਅਪ੍ਰੈਲ 1986 ਨੂੰ ਜਿਹੜਾ ਇਹ ਖਾਲਿਸਤਾਨ ਐਲਾਨਨਾਮਾ ਸਿੱਖ ਕੌਮ ਦਾ ਜਿਹੜਾ ਸਿਆਸੀ ਨਿਸ਼ਾਨਾ ਆ ਉਹਦੇ ਬਤੌਰ ਇਹ ਅਨਾਉਂਸ ਕੀਤਾ ਗਿਆ। ਤੇ ਅੱਜ ਜਦੋਂ 40 ਵਰ੍ਹੇ ਇਹਨੂੰ ਹੋ ਗਏ ਆ, ਤਾਂ ਸਭ ਤੋਂ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਇਹ ਲੈਣਾ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਸ਼ਬਦ ਆ, ਇਹਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ, ਧਾਰਨਾਵਾਂ ਆ, ਉਹ ਅੱਜ ਦੇ ਸਮੇਂ ਵੀ ਸਿੱਖ ਸਫਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ। ਕੁਝ ਲੋਕ ਕਹਿੰਦੇ ਆ ਜੀ ਕਿ ਸਿੱਖਾਂ ਦੇ ਵਿੱਚ ਖਾਲਸਾ ਰਾਜ ਦੀ ਗੱਲ ਹੋਣੀ ਚਾਹੀਦੀ ਆ, ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ ਆ, ਜਾਂ ਵੱਖੋ ਵੱਖ ਤਰ੍ਹਾਂ ਦੇ ਵਿਚਾਰ ਅਸੀਂ ਸੁਣਦੇ ਹਾਂ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਇਹ ਜਿਹੜਾ ਖਾਲਿਸਤਾਨ ਸ਼ਬਦ ਆ, ਇਹ ਸਿੱਖ ਚੇਤਨਾ ਦਾ ਹਿੱਸਾ ਕਦੋਂ, ਸਭ ਤੋਂ ਪਹਿਲੀ ਵਾਰ ਕਦੋਂ ਬਣਿਆ ਤੇ ਕਿਵੇਂ ਇਹ ਸ਼ਬਦ ਸਿੱਖ ਚੇਤਨਾ ਜਾਂ ਸਿੱਖ ਮਾਸਟਰ ਦੇ ਵਿੱਚ ਐਸਟੈਬਲਿਸ਼ ਹੋਇਆ? ਦੇਖੋ, ਸਭ ਤੋਂ ਪਹਿਲਾਂ ਤਾਂ ਕਿਉਂਕਿ ਅੱਜ ਅਸੀਂ 29 ਅਪ੍ਰੈਲ ਨੂੰ ਇਹ ਗੱਲਬਾਤ ਕਰ ਰਹੇ ਹਾਂ ਔਰ ਅੱਜ ਉਹ ਦਿਨ ਹੈ ਜਦੋਂ ਕਿ ਠੀਕ 40 ਸਾਲ ਪਹਿਲਾਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ ਗਈ 5 ਮੈਂਬਰੀ ਪੰਥਕ ਕਮੇਟੀ, ਜਿਸ ਦੀ ਅਗਵਾਈ ਬਾਬਾ ਗੁਰਬਚਨ ਸਿੰਘ ਮਾਨੋਚਾਲ ਕਰ ਰਹੇ ਸਨ, ਉਹਨਾਂ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 94 ਪੱਤਰਕਾਰਾਂ ਨੂੰ ਸੱਦ ਕੇ ਖਾਲਿਸਤਾਨ ਦਾ ਐਲਾਨਨਾਮਾ, ਜਿਸ ਦੇ ਲਈ ਲਫ਼ਜ਼ ਅਸੀਂ ਡੈਕਲੇਰੇਸ਼ਨ ਆਫ ਖਾਲਿਸਤਾਨ ਕਹਿੰਦੇ ਆ, ਉਹ ਜਾਰੀ ਕੀਤਾ ਗਿਆ ਸੀ। ਔਰ ਉਹਨਾਂ ਨੇ, ਕਿਉਂਕਿ ਉਦੋਂ ਤੱਕ ਬਾਬਾ ਗੁਰਬਚਨ ਸਿੰਘ ਮਾਨੋਚਾਲ ਔਰ ਦੂਸਰੇ ਵੀ ਜਿਹੜੇ ਉਹਨਾਂ ਦੇ ਸਾਥੀ 4 ਸਿੰਘ ਸਨ, ਉਹ ਜਿਹੜਾ ਭਾਰਤੀ ਏਜੰਸੀਆਂ ਵੱਲੋਂ ਪ੍ਰੋਕਲੇਮਡ ਅਫੈਂਡਰ ਸਨ ਜਾਂ ਉਹਨਾਂ ਨੂੰ ਭਗੌੜੇ ਐਲਾਨਿਆ ਹੋਇਆ ਸੀ। ਸੋ ਉਹਨਾਂ ਨੇ ਖਾਲਸਾਈ ਬਾਣੇ ਦੇ ਵਿੱਚ ਇਹ ਡੈਕਲੇਰੇਸ਼ਨ ਦਿੱਤੀ ਔਰ ਬਾਅਦ ਦੇ ਵਿੱਚ ਉਹ ਆਪਣਾ ਪੇਸ ਬਦਲ ਕੇ ਉੱਥੋਂ ਨਿਕਲ ਗਏ। ਔਰ ਜਿਹੜੇ ਜਰਨਲਿਸਟ ਔਰ ਦੂਸਰੇ ਨੇ ਉਹ ਕਮਰਿਆਂ ਦੇ ਅੰਦਰ ਹੀ ਤਾੜੇ ਹੋਏ ਸੀ। ਜਦੋਂ ਸੇਫ ਡਿਸਟੈਂਸ ਤੇ ਨਿਕਲੇ, ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਕੀ ਪੱਤਰਕਾਰਾਂ ਨੂੰ ਜਾਣ ਦਿੱਤਾ ਗਿਆ। ਔਰ ਉਸ ਦਾ ਦੇ ਕੁਝ ਘੰਟਿਆਂ ਬਾਅਦ BBC ਤੋਂ ਲੈ ਕੇ ਆਸਟ੍ਰੇਲੀਆ ਰੇਡੀਓ, ਵਾਇਸ ਆਫ ਅਮਰੀਕਾ, ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਜਿਹੜੇ ਨੈਟਵਰਕ ਸੀ, ਉਹਨਾਂ ਤੋਂ ਇਹ ਖਬਰ ਰਿਲੀਜ਼ ਹੋਈ ਕਿ ਫਾਈਨਲੀ ਸਿੱਖ ਨੇਸ਼ਨ ਨੇ ਆਪਣਾ ਇੰਡੀਪੈਂਡੈਂਟ ਮੁਲਕ ਲੈਣ ਦਾ ਜਿਹੜਾ ਡੈਕਲੇਰੇਸ਼ਨ ਆ ਉਹ ਕਰ ਦਿੱਤੀ ਹੈ। ਔਰ ਹੁਣ ਜਿਹੜੀ ਲੜਾਈ ਜੂਨ 84 ਤੱਕ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਲਈ ਸੀ, ਉਹ ਹੁਣ ਸਿੱਖਾਂ ਨੇ ਇੱਕ ਆਜ਼ਾਦ ਮੁਲਕ ਖਾਲਿਸਤਾਨ ਦੇ ਲਈ ਉਸ ਸੰਘਰਸ਼ ਨੂੰ ਅੱਗੇ ਤੋਰਿਆ। ਸੋ ਇਹ ਇੱਕ ਬੜੀ ਅਹਿਮੀਅਤ ਵਾਲਾ ਦਿਨ ਹੈ। ਔਰ ਫਿਰ ਕੱਲੀ ਅਹਿਮੀਅਤ ਇਸ ਦਿਨ ਤੱਕ ਮਹਿਦੂਦ ਨਹੀਂ ਹੈ। ਮੈਂ ਸਮਝਦਾ ਹਾਂ ਵੀ ਕਿਸੇ ਵੀ ਸੰਘਰਸ਼ ਦੇ ਲਈ, ਖਾਸ ਤੌਰ ਤੇ ਜਿੱਥੇ ਸਿੱਖਾਂ ਦੀ ਆਬਾਦੀ 2% ਤੋਂ ਵੀ ਘੱਟ ਹੋਏ, ਜਿੱਥੇ ਸਿੱਖਾਂ ਨੂੰ ਘੇਰ ਕੇ ਬਹੁ ਗਿਣਤੀ ਦੇ ਜਿਹੜਾ ਉਹਨਾਂ ਦੀ ਅਪਰੂਵਲ ਦੇ ਨਾਲ, ਜਦੋਂ ਮੈਂ ਬਹੁ ਗਿਣਤੀ ਦੀ ਅਪਰੂਵਲ ਕਹਿੰਦਾ, ਤੁਸੀਂ ਇਮੀਡੀਏਟਲੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਸਜ਼ਾ ਯਾਫਤਾ ਹੁੰਦੀ ਹੈ। ਔਰ 84 ਦੇ ਅਖੀਰ ਦੇ ਵਿੱਚ ਜਿਹੜੀਆਂ ਪਾਰਲੀਮਾਨੀ ਚੋਣਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਰਾਜੀਵ ਗਾਂਧੀ 3/4 ਸਾਰੀਆਂ ਸੀਟਾਂ ਲੈ ਕੇ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਜੇਤੂ ਆਪਣੇ ਆਪ ਨੂੰ ਐਲਾਨਦਾ ਹੈ। ਹਾਲਾਂਕਿ ਉਹਦਾ ਨਾਨਾ ਜਵਾਹਰ ਲਾਲ ਨਹਿਰੂ ਸੰਘਰਸ਼ ਦਾ ਹਿੱਸਾ ਸੀ ਅੰਗਰੇਜ਼ਾਂ ਦੇ ਖਿਲਾਫ, ਜਿਹੜੀ ਸਟਰਗਲ ਕਾਂਗਰਸ ਜਾਂ ਗਾਂਧੀ ਨੇ ਦੀ ਅਗਵਾਈ ਥੱਲੇ ਵਿੱਢੀ ਗਈ, ਪਰ ਇੰਨੀਆਂ ਸੀਟਾਂ ਕਦੇ ਉਹ ਵੀ ਨਹੀਂ ਸੀ ਲੈ ਸਕਿਆ
ਉਹਦੀ ਮਾਂ ਜਿਹਨੇ ਕਿ ਬੰਗਲਾਦੇਸ਼ ਵਾਰ ਔਰ ਦੂਸਰੇ ਤੀਸਰੇ ਤੋਂ ਨਿਊਕਲੀਅਰ ਟੈਸਟ 1974 ਤੋਂ ਬਾਅਦ ਜਿਸ ਨੂੰ ਇੱਕ ਵੱਡਾ ਮੁਕਾਮ ਹਾਸਲ ਸੀ, ਉਹ ਵੀ ਨਹੀਂ ਸੀ ਲੈ ਸਕਿਆ। ਸੋ ਜਦੋਂ ਮੈਂ ਸਿੱਖ ਸੰਘਰਸ਼ ਜਾਂ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦਾ ਤੇ ਇਹ ਮਹਿਜ਼ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਕਾਂਗਰਸ ਦੀ ਹਕੂਮਤ ਨੇ ਜੂਨ 84 ਚ ਕੀ ਕੀਤਾ, ਜਾਂ ਉਸ ਤੋਂ ਬਾਅਦ ਜਿਹੜੇ ਅੱਡ-ਅੱਡ ਹਾਕਮ ਪ੍ਰਾਈਮ ਮਿਨਿਸਟਰ ਅੱਡ-ਅੱਡ ਪਾਰਟੀਆਂ ਦੇ ਵੀ ਆਏ, ਉਹ ਚੰਦਰ ਸ਼ੇਖਰ ਹੋਏ, ਉਹ ਜਿਹੜਾ ਦੇਵ ਗੌੜਾ ਹੋਏ, ਇੰਦਰ ਕੁਮਾਰ ਗੁਜਰਾਲ ਹੋਏ, ਜਾਂ ਈਵਨ ਮਨਮੋਹਨ ਸਿੰਘ ਵੀ ਹੋਏ ਜਿਹੜਾ 10 ਸਾਲ ਰਿਹਾ। ਲੇਕਿਨ ਜੇ ਤੁਸੀਂ ਮੈਜੋਰਿਟੇਰੀਅਨਿਜ਼ਮ ਦੀ ਖਸਲਤ ਨੂੰ ਸਮਝਣਾ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਭਾਰਤ ਭਰ ਦੀ ਵੱਡ ਗਿਣਤੀ ਨੇ ਸਿੱਖ ਨਸਲਕੁਸ਼ੀ ਦੇ ਏਜੰਡੇ ਦੇ ਉੱਤੇ ਮੋਹਰ ਲਾ ਕੇ ਇਸ ਨੂੰ ਇਹ ਸਾਬਤ ਕੀਤਾ ਕਿ ਸਿੱਖ ਇਹ ਡਿਜ਼ਰਵ ਕਰਦੇ ਸਨ। ਔਰ ਇਹ ਆਪਣੇ ਆਪ ਦੇ ਵਿੱਚ ਹੋਰ ਵੀ ਅਹਿਮੀਅਤ ਵਾਲਾ ਹੋ ਜਾਂਦਾ ਵੀ ਅਸੀਂ ਮਹਿਜ਼ ਇੱਕ ਸਰਕਾਰ ਦੇ ਖਿਲਾਫ ਜਾਂ ਉਹਨਾਂ ਦੇ ਸਿਕਿਉਰਿਟੀ ਦਸਤਿਆਂ, ਫੌਜ ਜਾਂ ਸਟੇਟ ਮਸ਼ੀਨਰੀ ਦੇ ਖਿਲਾਫ ਹੀ ਨਹੀਂ ਲੜੇ, ਅਸੀਂ ਉਸ ਬਹੁ ਗਿਣਤੀ ਮੈਂਟੈਲਿਟੀ ਦੇ ਖਿਲਾਫ ਵੀ, ਜਿਨ੍ਹਾਂ ਦੇ ਕੋਲ ਜਿਹੜਾ ਉਹ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਹਕੂਮਤ ਵੀ ਵਰਤ ਰਹੀ ਸੀ। ਫਿਰ ਜੇ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅੱਜ ਅਸੀਂ ਦੁਨੀਆ ਦੇ ਵਿੱਚ ਜਿਹੜੀ ਆ ਹੁਣ ਰੀਸੈਂਟ ਕ੍ਰਾਈਸਿਸ 28 ਫਰਵਰੀ ਤੋਂ ਈਰਾਨ ਕ੍ਰਾਈਸਿਸ ਜਿਹਨੂੰ ਕਿਹਾ ਜਾਂਦਾ, ਦੇਖੀਏ ਕਿ ਜੰਗ ਤਾਂ 40 ਦਿਨ ਚੱਲੀ ਹੈ, ਲੇਕਿਨ ਇਸ ਵੇਲੇ ਪਿਛਲੇ ਕਈ ਹਫ਼ਤਿਆਂ ਤੋਂ ਹੁਣ ਨੈਰੇਟਿਵ ਦੀ ਵਾਰ ਚੱਲ ਰਹੀ ਹੈ, ਬਿਰਤਾਂਤ ਦੀ ਲੜਾਈ ਚੱਲ ਰਹੀ ਹੈ, ਔਰ ਦੋਵੇਂ ਜਿਹੜੇ ਨੇ ਉਸ ਪਲੇਟਫਾਰਮ ਦੇ ਉੱਤੇ ਆਪੋ ਆਪਣੇ ਬਿਰਤਾਂਤ ਨਾਲ ਆ ਰਹੇ ਨੇ। ਸੋ ਅਸੀਂ ਨਾ ਸਿਰਫ ਜੰਗ ਦੇ ਮੈਦਾਨ ਦੇ ਵਿੱਚ ਜੂਝੇ, ਜਿਹੜਾ ਜੂਨ 84 ਦੇ ਪਹਿਲੇ ਹਫ਼ਤੇ ਜਿਹੜੀ ਬਹਾਦਰੀ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਜੋ ਫਾਈਟ ਦਿੱਤੀ, ਉਹ ਜੇ ਦੁਸ਼ਮਣ ਦੇ ਜਰਨੈਲ ਦੇ ਲਫ਼ਜ਼ਾਂ 'ਚ ਜਿਹੜਾ ਉਹ ਟੀਵੀ ਦੇ ਸਾਹਮਣੇ ਇਹ ਕਹਿੰਦਾ ਕਿ ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਸੋ ਇਹ ਜਿਹੜੀ ਸਪਿਰਿਟ ਜੂਨ 84 ਦੇ ਜੁਝਾਰੂਆਂ ਨੇ, ਉਹ ਟੈਂਕਾਂ ਦਾ ਮੁਕਾਬਲਾ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਹੋਏ, ਗੁਰਦੁਆਰਾ ਤਰਨਤਾਰਨ ਸਾਹਿਬ 'ਚ ਹੋਏ, ਗੁਰਦੁਆਰਾ ਦੂਖ ਨਿਵਾਰਨ ਪਟਿਆਲਾ 'ਚ ਹੋਏ, ਗੁਰਦੁਆਰਾ ਮੁਕਤਸਰ ਸਾਹਿਬ 'ਚ ਹੋਏ, ਚਾਰੋਂ ਉਹ ਇਤਿਹਾਸਕ ਮੁਕਾਮ ਨੇ ਜਿੱਥੇ ਟੈਂਕ ਲਿਆਂਦੇ ਗਏ। ਉਹ ਸਪਿਰਿਟ ਜਿਹੜੀ ਸੀ, ਅਸੀਂ ਅਗਲਾ ਇੱਕ ਦਹਾਕਾ ਮੁਕੰਮਲ ਤੌਰ ਦੇ ਉੱਤੇ ਪੰਜਾਬ 'ਚ, ਜਿੱਥੇ ਕਿ ਖਾਲਸੇ ਦਾ ਰਾਜ ਇਨਫੈਕਟ ਸਚਾਈ ਦੇ ਵਿੱਚ ਸੀ। ਇਹ ਠੀਕ ਹੈ ਕਿ ਸਿਕਿਉਰਿਟੀ ਦਸਤੇ ਆਪਣੀਆਂ ਜਿਪਸੀਆਂ ਦੇ ਵਿੱਚ ਜਾਂ ਆਪਣੀਆਂ ਹੋਰ ਜਿਹੜੀਆਂ ਮਾਡਰਨਲੀ ਔਰ ਵੈਲ ਇਕਵਿਪਡ ਗੱਡੀਆਂ ਸੀ, ਉਹਨਾਂ 'ਚ ਦਿਨ ਦਿਹਾੜੇ ਘੁੰਮਦੇ ਨਜ਼ਰ ਆਉਂਦੇ ਸੀ, ਪਰ ਰਾਜ ਖਾਲਸੇ ਦਾ ਹੀ ਸੀ। ਸੋ ਜੰਗ ਦੇ ਮੈਦਾਨ 'ਚ ਵੀ ਤੇ ਜੇ ਫਿਰ ਜਿਹੜੀਆਂ ਸਖਤੀਆਂ, ਟਾਰਚਰ ਦੇ ਨਾਂ ਥੱਲੇ ਜੋ ਕੁਝ ਉੱਥੇ ਕੀਤਾ ਗਿਆ, ਹੁਣ ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਔਰ ਉਹਨਾਂ ਦੇ ਸਿਕਿਉਰਿਟੀ ਦਸਤਿਆਂ ਦੀ ਟ੍ਰੇਨਿੰਗ, ਮੋਸਾਦ ਜਿਹੜਾ ਅੱਜ ਜਿਸ ਪੈਟਰਨ ਤੇ ਗਜ਼ਾ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵੈਸਟ ਬੈਂਕ ਜਾਂ ਹੁਣ ਲੈਬਨਾਨ ਦੇ ਵਿੱਚ ਜੋ ਕੁਝ ਕਰ ਰਿਹਾ ਹੈ, ਬਿਲਕੁਲ ਉਹੀ ਪੈਟਰਨ ਮੋਸਾਦ ਦਾ ਜਿਹੜਾ ਉਹ ਰਾਜ ਜਿਹੜੀ ਟ੍ਰੇਨਡ ਹੋਈ, ਉਹਨਾਂ ਨੇ ਉਸ ਕਿਸਮ ਦੇ ਟਾਰਚਰ ਦੇ ਤਰੀਕੇ, ਲੇਕਿਨ ਉਹਦੇ 'ਚ ਵੀ ਸਿੱਖੀ, ਸਿਦਕ ਔਰ ਸਬਰ ਦੀ ਪਰਖ 'ਚ ਵੀ। ਔਰ ਜੇ ਬਹਾਦਰੀ ਦੇ ਕਿੱਸਿਆਂ ਦਾ ਕਹਿਣਾ ਹੋਏ ਤਾਂ ਫਿਰ ਜੁਝਾਰੂ ਸਿੰਘਾਂ ਨੇ ਟੀਸੀ ਦੇ ਬੇਰ ਜਿਹੜੇ ਨੇ ਉਹ ਲਾਏ ਨੇ। ਔਰ ਇਹ ਆਪਣੇ ਆਪ ਦੇ ਵਿੱਚ ਕ੍ਰਿਸ਼ਮਾ ਹੈ ਕਿ 10 ਸਾਲ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹੋਈ, ਇੱਕ ਅੰਦਾਜ਼ੇ ਦੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਨੌਜਵਾਨ, ਭਾਵੇਂ ਰੀਜ਼ਨ ਉਹ ਅਣਪਛਾਤੀਆਂ ਲਾਸ਼ਾਂ ਦਾ ਹੋਏ, ਬੇਸ਼ੱਕ ਉਹ ਮਾਰ ਕੇ ਸੁੱਟੇ ਗਏ, ਨਹਿਰਾਂ 'ਚ ਰੋੜਨ ਦੀ ਗੱਲ ਹੋਏ, ਹੂ ਡੰਪਡ ਦਾ ਬਾਡੀਜ਼ ਥੱਲੇ, ਉਸ ਜ਼ਮਾਨੇ 'ਚ ਪਾਇਨੀਅਰ ਨੇ ਆਰਟੀਕਲ ਲਿਖ ਕੇ ਸਾਬਤ ਕੀਤਾ ਸੀ ਕਿ ਹਜ਼ਾਰਾਂ ਦੀ ਗਿਣਤੀ 'ਚ ਲਾਸ਼ਾਂ ਰਾਜਸਥਾਨ 'ਚ ਜਾ ਰਹੀਆਂ, ਔਰ ਰਾਜਸਥਾਨ ਦੀ ਗਵਰਨਮੈਂਟ ਕਹਿ ਰਹੀ ਸੀ ਕਿ ਜੇ ਸਾਨੂੰ ਪੈਸੇ ਦਿਓ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ। ਔਰ ਇਸ ਸਭ ਦੇ ਬਾਵਜੂਦ ਜੇ ਅੱਜ ਜਦੋਂ ਅਸੀਂ 40ਵੀਂ ਵਰ੍ਹੇਗੰਢ ਦੀ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਹੀ ਟ੍ਰਿਬਿਊਨ ਨੇ ਬੜੀ ਜਿਹੜੀ ਹੈਡਲਾਈਨ ਲਾਈ ਹੋਈ ਸੀ ਕਿ ਹਾਰਡਲਾਈਨ ਸਿੱਖ ਆਰਗੇਨਾਈਜੇਸ਼ਨ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਮੌਕੇ ਜਿਹੜੀ ਆ ਅਕਾਲ ਤਖਤ ਤੇ ਅਰਦਾਸ ਕਰਨਗੇ ਔਰ ਗਲੋਬਲੀ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾਏਗਾ, ਜਿਹਦੇ 'ਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਚ ਪ੍ਰਧਾਨੀ ਜਿਹੜੇ ਔਰ ਜਿਹੜੇ ਹਵਾਰਾ ਕਮੇਟੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣੇ ਹੈ, ਉਹਨਾਂ ਦਾ ਮੈਂਸ਼ਨ ਸੀ। ਸੋ ਮੈਂ ਸਮਝਦਾ ਵੀ
ਜਦੋਂ ਅਸੀਂ ਇਸ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ ਕਿ ਮਲਟੀਪਲ ਚੈਲੰਜਸ, ਮਲਟੀਪਲ ਪਲੇਟਫਾਰਮਸ ਤੋਂ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਅੱਜ ਵੀ, ਜੇ ਖਾਲਿਸਤਾਨ ਦੀ ਗੱਲ ਪਿਛਲੇ ਦਿਨਾਂ 'ਚ ਜਦੋਂ ਅਮਿਤ ਸ਼ਾਹ ਮੋਗੇ ਰੈਲੀ ਲਈ ਆਇਆ, ਜਿਹੜੀ ਵਿਚਾਰ ਗੋਸ਼ਟੀ ਹੁੰਦੀ ਹੈ ਜਲੰਧਰ ਦੇ ਵਿੱਚ, ਉਹਦੇ 'ਚ ਜਿਹੜੀ ਪਾਰਟਿਸਪੇਸ਼ਨ ਹੈ 26 ਜਨਵਰੀ ਵਾਲੇ ਦਿਨ, ਜਿੱਦਣ ਕਿ 40ਵੀਂ ਵਰ੍ਹੇਗੰਢ ਸਰਬੱਤ ਖਾਲਸਾ ਦੀ ਸੀ, ਜਿੰਨਾ ਵੱਡਾ ਇਕੱਠ ਔਰ ਜਿਵੇਂ ਆਪਣੇ ਰਿਜ਼ੋਲਵ ਨੂੰ ਦੁਹਰਾਇਆ ਗਿਆ। ਔਰ ਅੱਜ ਜਦੋਂ ਮੈਂ ਆਪਣੇ ਸਾਹਮਣੇ ਦੇਖਦਾ ਕਿ 40ਵੀਂ ਵਰ੍ਹੇਗੰਢ ਦੇ ਮੌਕੇ ਕਿੰਨੇ ਸਮਾਗਮ ਅਕਾਲ ਤਖਤ ਤੋਂ ਲੈ ਕੇ ਦੁਨੀਆ ਦੇ ਦੂਸਰੇ ਐਂਡ ਤੱਕ, ਜੇ ਕਹਿਣਾ ਹੋਏ ਕੋਈ ਥਾਂ ਐਸੀ ਨਹੀਂ ਹੋਏਗੀ, ਜੇ ਠੀਕ ਹੈ ਕਈ ਥਾਂ ਦਿਨ ਦੀ ਦਿਨ ਸੈਲੀਬ੍ਰੇਸ਼ਨ ਹੈ, ਕਈ ਥਾਂ ਆਉਂਦੇ ਸੰਡੇ ਹੋਏਗੀ, ਔਰ ਜਿੰਨੇ ਖਾਲਸਾ ਸਾਜਨਾ ਦਿਵਸ ਦੇ ਨਗਰ ਕੀਰਤਨ, ਜਿਨ੍ਹਾਂ ਦੇ ਵਿੱਚ ਜਿਵੇਂ ਸਰੀ ਦਾ ਨਗਰ ਕੀਰਤਨ 6-7 ਲੱਖ ਸਿੱਖ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ, ਉਹ ਖਾਲਿਸਤਾਨ ਨੂੰ ਸਮਰਪਿਤ ਸੀ। ਟੋਰਾਂਟੋ ਦਾ ਆਉਣ ਵਾਲੇ ਦਿਨਾਂ 'ਚ ਵੀ। ਸੋ ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਵੀ ਗੱਲ ਸ਼ਬਦ ਜਾਲ 'ਚ ਫਸਣ ਦੀ ਨਹੀਂ ਹੈ, ਜਿਵੇਂ ਕਿ ਬਹੁਤ ਸਾਰੇ ਲੋਕ ਕਈ ਵਾਰ ਇੱਕ ਨਿੱਕੀ ਜਿਹੀ ਸਪੈਲਿੰਗ ਨੂੰ ਕਿ ਜੀ ਜੇ ਖਾਲਿਸਤਾਨ ਲਿਖਣਾ ਹੈ ਤੇ ਖਾਲਸਾ ਪਹਿਲਾਂ ਤੇ ਉਸ ਦੇ ਨਾਲ ਆਈ ਨਾ ਲੱਗੇ, ਕੱਲਾ ਸਤਾਨ ਲੱਗ ਜਾਏ ਤਾਂ ਕੰਪਲੀਟ ਹੈ। ਇੱਕ ਉੱਥੇ ਸਾਬਕਾ ਜੁਝਾਰੂ ਇਹ ਕਹਿੰਦਾ ਕਿ ਜੀ ਕਦੇ ਖਾਲਿਸਤਾਨ ਦਾ ਤਾਂ ਲਫ਼ਜ਼ ਆਇਆ ਹੀ ਨਹੀਂ, ਜਿਹੜਾ ਉਹ ਤਾਂ ਸਿੱਖ ਰਾਜ ਸੀ। ਦੇਖੋ ਗੱਲ ਅਲਟੀਮੇਟਲੀ ਜਿਸ ਨੂੰ ਚਾਈਨੀਜ਼ ਇੱਕ ਪ੍ਰੋਵਰਬ ਹੈ, ਇੱਕ ਵਾਰੀ ਉਹਨੂੰ ਪੁੱਛਿਆ ਗਿਆ ਸੀ ਸ਼ਾਇਦ ਮਿਸਟਰ ਡੈਂਗ ਚਾਈਨੀਜ਼ ਪ੍ਰੈਜ਼ੀਡੈਂਟ ਨੂੰ ਕਿ ਜੀ ਤੁਸੀਂ ਤਾਂ ਕਮਿਊਨਿਜ਼ਮ ਮਾਰਕਸਿਜ਼ਮ ਦੀ ਗੱਲ ਕਰਦੇ ਸੀ, ਪਰ ਤੁਹਾਡੀ ਜਿਹੜੀ ਸਾਰੀ ਇਕਨੋਮੀ ਹੈ ਉਹ ਤਾਂ ਲਿਬਰਲ ਔਰ ਕੈਪੀਟਲ ਸਿਸਟਮ ਦੀ ਹੈ। ਤੇ ਉਹਨੇ ਬੜੀ ਖੂਬਸੂਰਤ ਚਾਈਨੀਜ਼ ਪ੍ਰੋਵਰਬ ਨੂੰ ਕੋਟ ਕੀਤਾ। ਉਹਨੇ ਕਿਹਾ ਵੀ a cat should know how to catch mice, it doesn't matter cat is white or black, ਕਿ ਵੀ ਬਿੱਲੀ ਨੂੰ ਚੂਹੇ ਫੜਨੇ ਹੋਣੇ ਚਾਹੀਦੇ ਨੇ, ਇਹਦਾ ਕੋਈ ਫਰਕ ਨਹੀਂ ਪੈਂਦਾ ਵੀ ਕਾਲਾ ਹੈ ਕਿ ਚਿੱਟਾ ਹੈ। ਮੈਂ ਸਮਝਦਾ ਵੀ ਸਾਡੇ ਲਈ ਜਿਹੜੀ ਰਾਜ ਦੀ ਗੱਲ ਹੈ, ਜਿਹਨੂੰ ਅਸੀਂ ਪਾਤਸ਼ਾਹਤ, ਸੋਵਰਨਿਟੀ ਜਾਂ ਹਿੰਦੀਆਈਜ਼ ਲਫ਼ਜ਼ ਜਿਹੜਾ ਪ੍ਰਭੂ ਸੱਤਾ ਜਿਹੜਾ ਜੋੜਿਆ ਜਾਂਦਾ, ਮਤਲਬ ਕਿ ਜਿੱਥੇ ਜਿਸ ਨੂੰ ਜਦੋਂ ਖਾਲਸਾ ਜੀ ਕੇ ਬੋਲਬਾਲੇ ਲਫ਼ਜ਼ ਸਾਡੀ ਅਰਦਾਸ ਦੇ ਵਿੱਚ ਜਿਹੜਾ ਉਹ ਇਨਹੈਰੈਂਟ ਉਹਦਾ ਹਿੱਸਾ ਹੈ, ਹਾਲਾ ਰਾਜ ਕਰੇਗਾ ਖਾਲਸਾ, ਤਾਂ ਅਸੀਂ ਰਹਿਤਨਾਮਾ ਭਾਈ ਨੰਦ ਲਾਲ ਜੀ ਚੋਂ ਦੁਹਰਾਉਂਦੇ। ਤੇ ਜਦੋਂ ਖਾਲਸਾ ਜੀ ਕੇ ਬੋਲਬਾਲੇ ਲਫ਼ਜ਼ ਨੂੰ ਸਾਡੇ 20ਵੀਂ ਸਦੀ ਦੇ ਮਹਾਨ ਸਕਾਲਰ ਸਰ ਕਪੂਰ ਸਿੰਘ ਉਸ ਨੂੰ ਟਰਾਂਸਲੇਟ ਕਰਦੇ ਨੇ, ਤੇ ਉਹ ਕਹਿੰਦੇ ਨੇ ਕਿ ਇਹ ਲਫ਼ਜ਼ ਫਾਰਸੀ ਜ਼ਬਾਨ ਦਾ ਹੈ। ਬਾਲੇ ਦਾ ਮਤਲਬ ਹੁੰਦਾ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਸ ਦਾ ਮਾਡਰਨ ਈਡੀਅਮ 'ਚ ਮਤਲਬ ਹੋਏਗਾ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਹੁਣ ਇਹਦੀ ਸਪਿਰਿਟ ਨੂੰ ਅਸੀਂ ਅੱਡ-ਅੱਡ ਮੌਕਿਆਂ ਤੇ ਦੇਖਦੇ ਹਾਂ। ਹੁਣ ਸ਼ਾਹ ਮੁਹੰਮਦ ਭਾਵੇਂ ਸਿੱਖ ਰਾਜ ਦੇ ਜਵਾਲ ਵੇਲੇ ਜਦੋਂ ਕਿ ਆਪਸੀ ਖਾਨਾ ਜੰਗੀ ਚੱਲ ਰਹੀ ਸੀ, ਉਹ ਬੜਾ ਦਰਦਨਾਕ ਜਿਹੜਾ ਜੰਗ ਹਿੰਦ ਪੰਜਾਬ ਦਾ ਕਿੱਸਾ ਉਹ ਲਿਖਦਾ ਹੈ। ਪਰ ਅਲਟੀਮੇਟਲੀ ਖਾਲਸਾ ਪੰਥ ਕੀ ਹੈ, ਉਹਨਾਂ ਦਾ ਨਿਸ਼ਾਨਾ ਕੀ ਹੈ? ਜਦੋਂ ਕਹਿੰਦਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋ ਸੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਹੈ। ਹਾਲਾਂਕਿ ਉਹ ਖਾਲਸਾ ਪੰਚਾਇਤਾਂ ਦਾ ਜ਼ਿਕਰ ਕਰ ਰਿਹਾ, ਜਿਹੜੀਆਂ ਇੰਨੀਆਂ ਪਾਵਰਫੁਲ ਹੋ ਗਈਆਂ ਨੇ ਕਿ ਜਿਹੜੀਆਂ ਡਿਸੀਜਨ ਲੈ ਰਹੀਆਂ ਨੇ ਕਿ ਤਖਤ ਤੇ ਕਿਹਨੂੰ ਬਿਠਾਣਾ ਤੇ ਕੌਣ। ਪਰ ਅਲਟੀਮੇਟਲੀ ਉਸ ਨੂੰ ਵੀ ਇੱਕ ਮੁਸਲਮਾਨ ਹੋਣ ਦੇ ਨਾਤੇ ਵੀ ਪਤਾ ਹੈ ਕਿ ਇਸ ਧਰਤੀ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਖਾਲਸਾ ਕਰੇਗਾ। ਉਹ ਖਾਲਸੇ ਦੇ ਬੋਲਬਾਲੇ ਹੋਣ ਜਾਂ 1946 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦਾ ਮਤਾ ਇੱਕ ਜਿਹੜਾ ਇਸ ਦੇ ਲਈ ਸਿੱਖ ਸਟੇਟ ਲਈ ਜਾਂ ਉਦੋਂ ਸਿੱਖਸਤਾਨ ਵੀ ਕਿਹਾ ਜਾਂਦਾ ਸੀ, ਉਸ ਦੇ ਲਈ ਪਾਸ ਕੀਤਾ ਜਾਂਦਾ ਹੈ। ਕੁੱਕੜ ਪਿੰਡ ਹੈ ਜਲੰਧਰ 'ਚ, ਉੱਥੋਂ ਦੇ ਸੱਜਣ ਸਨ, ਮੈਨੂੰ ਨਾਂ ਯਾਦ ਨਹੀਂ ਹੈ, ਜਿਨ੍ਹਾਂ ਨੇ ਉਹ ਮਤਾ ਪੇਸ਼ ਕੀਤਾ। ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਅਸੀਂ ਕੋਈ ਲਫ਼ਜ਼ ਅਦਰਵਾਈਜ਼ ਨਹੀਂ ਦੇਖਦੇ, ਸਿੱਖ ਰਾਜ ਅਸੀਂ ਲਫ਼ਜ਼ ਦੇਖਦੇ ਹਾਂ। ਪਰ ਜਦੋਂ ਅਸੀਂ ਮਿਸਲਾਂ ਦਾ ਪੀਰੀਅਡ ਦੇਖਦੇ ਹਾਂ, ਉਹਦੇ ਲਈ ਵੀ ਬੋਲਬਾਲਾ ਜਾਂ ਬਾਦਸ਼ਾਹਤ ਜਾਂ ਤਾਕਤ ਮਿਸਲ ਆਪਣੇ ਆਪ ਦੇ ਵਿੱਚ ਜਿੰਨਾ ਕੁ ਇੱਕ ਹਿਸਟੋਰੀਅਨ ਦਾ ਖਿਆਲ ਹੈ ਕਿ ਵੀ ਇਹ ਅਕਾਲ ਤਖਤ ਦੇ ਉੱਤੇ ਰੱਖੀ ਜਾਂਦੀ ਫਾਈਲ ਸੀ, ਫਾਈਲ ਨੂੰ ਮਿਸਲ ਕਿਹਾ ਜਾਂਦਾ ਹੈ। ਤੇ ਜਿਸ ਸਰਦਾਰ ਦੇ ਕੋਲ, ਮਿਸਲਦਾਰ ਦੇ ਕੋਲ ਜਿੰਨਾ ਇਲਾਕਾ ਹੁੰਦਾ ਸੀ, ਉਸ ਰਿਕਾਰਡ ਦੇ ਵਿੱਚ ਆ ਕੇ ਰਿਕਾਰਡ 'ਚ ਦਿੰਦਾ ਸੀ, ਔਰ ਉਹ ਅਕਾਲ ਤਖਤ ਦੇ ਉੱਤੇ, ਕਿਉਂਕਿ ਖਾਲਸਾ ਪੰਥ ਦੀ ਟੋਟਲ ਸੋਵਰਨਿਟੀ ਦਾ ਪ੍ਰਤੀਕ ਸਨ ਮਿਸਲਾਂ, ਸੋ ਇਸ ਲਈ ਉਹਨੂੰ ਮਿਸਲ ਕਿਹਾ ਜਾਂਦਾ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਸਾਹਮਣੇ ਬੇਸ਼ੱਕ ਸ਼ਬਦ ਨਵਾਬ ਵੀ ਆਇਆ,
ਜਦੋਂ ਨਵਾਬੀ ਦੀ ਖਿਲਤ ਲੈ ਕੇ ਭਾਈ ਸੁਬੇਗ ਸਿੰਘ ਆਉਂਦੇ ਨੇ ਤੇ ਉਹ ਨਵਾਬੀ ਹਾਲਾਂ ਉਸ ਵੇਲੇ ਜਿਹੜੇ ਆਗੂ ਨੇ ਪੰਥ ਦੇ ਉਹ ਦਰਬਾਰਾ ਸਿੰਘ ਸਨ ਜਿਨ੍ਹਾਂ ਦੇ ਵੇਲੇ ਇਹ ਨਵਾਬੀ ਦੀ ਖਿਲਤ ਆਈ। ਲੇਕਿਨ ਇਹ ਨਵਾਬੀ ਦੀ ਖਿਲਤ ਖਾਲਸਾ ਪੰਥ ਦੇ ਨਾਂ ਆਈ ਜਿਹੜੀ ਕਿ ਕਲੈਕਟਿਵ ਸੋਵਰਨਿਟੀ ਦਾ ਪ੍ਰਤੀਕ ਸੀ। ਔਰ ਇਸੇ ਲਈ ਖਾਲਸੇ ਨੇ ਜਿਹੜਾ ਉਸ ਨੂੰ ਅਰਦਾਸਾ ਸੋਧ ਕੇ ਸਰ ਜੱਸਾ ਸਿੰਘ ਆਹਲੂਵਾਲੀਆ ਔਰ ਨਵਾਬ ਕਪੂਰ ਸਿੰਘ ਜਿਹੜੇ ਉਸ ਦੌਰ ਦੇ ਬਾਅਦ ਚ ਵੱਡੇ ਹੀਰੋ ਬਣਦੇ ਨੇ, ਨਵਾਬ ਕਪੂਰ ਸਿੰਘ ਜਿਹੜੇ ਸੇਵਾ ਕਰਨ ਵਾਲੇ ਨੇ ਉਹਨਾਂ ਨੂੰ, ਔਰ ਉਹੀ ਜਦੋਂ ਦਲ ਖਾਲਸਾ ਜੱਸਾ ਸਿੰਘ ਆਹਲੂਵਾਲੀਆ ਥੱਲੇ ਆਂਦਾ ਤੇ ਉਹਨਾਂ ਦੇ ਲਈ ਜਿਹੜਾ ਟਾਈਟਲ ਜਿਹੜਾ ਜਦੋਂ ਲਾਹੌਰ ਫਤਿਹ ਕਰਦੇ ਨੇ 1764 ਤੇ ਉਹਨਾਂ ਦੇ ਲਈ ਜਿਹੜਾ ਟਾਈਟਲ ਹੈ ਸੁਲਤਾਨੁਲ ਕੌਮ। ਹੁਣ ਇਹਦੇ ਚ ਉਹ ਪੰਜਾਬ ਲਫ਼ਜ਼ ਨਹੀਂ ਹੈ ਜਾਂ ਲਾਹੌਰ ਨਹੀਂ ਹੈ, ਕੌਮ ਦੇ ਸੁਲਤਾਨ, ਮਤਲਬ ਇਹ ਹੈ ਵੀ ਪਾਵਰ ਅਗੇਨ ਪੰਥ ਦੇ ਵਿੱਚ ਨਿਹਿਤ ਹੈ, ਉਹ ਸੁਲਤਾਨੁਲ ਕੌਮ ਨੇ। ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਅਸੀਂ ਦੇਖਦੇ ਹਾਂ ਉਸ ਦੇ ਵਿੱਚ ਬੇਸ਼ੱਕ ਮਹਾਰਾਜਾ ਲਫ਼ਜ਼ ਇਹ ਟਾਈਟਲਿੰਗ ਆ ਗਈ ਸੀ, ਲੇਕਿਨ ਸਿੱਖ ਉਹਨਾਂ ਨੂੰ ਸਿੰਘ ਸਾਹਿਬ ਕਰਕੇ ਹੀ ਐਡਰੈਸ ਕਰਦੇ ਸਨ ਔਰ ਉਹ ਤਖਤ ਤੇ ਨਹੀਂ ਬੈਠੇ। ਇਹ ਵੀ ਸਰਬੱਤ ਖਾਲਸਾ ਦੇ ਹੁਕਮ ਸਨ। ਉਹਨਾਂ ਨੇ ਆਪਣੇ ਆਪ ਨੂੰ ਔਰ ਉਹਨਾਂ ਦੇ ਜਿਹੜਾ ਸਰਕਾਰੀ ਨਾਂ ਸੀ ਉਸ ਰਾਜ ਦਾ, ਹਾਲਾਂ ਬ੍ਰਿਟਿਸ਼ਰਸ ਜਾਂ ਦੂਸਰਿਆਂ ਨੇ ਜ਼ਿਆਦਾ ਲਾਹੌਰ ਦਰਬਾਰ ਇਸਤੇਮਾਲ ਕੀਤਾ, ਪਰ ਸਰਕਾਰੀ ਸਟੈਂਪ ਜਿਹੜੀ ਹੈ, ਜਿੰਨੀਆਂ ਟ੍ਰੀਟੀਜ਼ ਹੁੰਦੀਆਂ ਨੇ, ਟ੍ਰਾਈਪਾਰਟਾਈਟ ਟ੍ਰੀਟੀ ਜਿਹੜੀ ਅਫਗਾਨਿਸਤਾਨ ਦੇ ਬਾਦਸ਼ਾਹ ਈਸਟ ਇੰਡੀਆ ਕੰਪਨੀ ਔਰ ਮਹਾਰਾਜਾ ਚ ਹੋਈ, ਜਾਂ 1842 ਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ ਤੇ ਸਰਕਾਰੇ ਖਾਲਸਾ ਜੀਓ। ਹੁਣ ਇਹਦੇ ਚ ਅਸੀਂ ਇਹ ਦੇਖਦੇ ਹਾਂ ਕਿ ਸਰਕਾਰ ਲਫ਼ਜ਼ ਆਪਣੇ ਆਪ ਚ ਉਦੋਂ ਤੱਕ ਪਪੂਲਰ ਹੋ ਚੁੱਕਾ ਸੀ। ਹਕੂਮਤ, ਅੱਜ ਹਕੂਮਤ ਦੀ ਸੈਂਸ ਹੁੰਦਾ ਹੈ ਤਾਂ ਸਰਕਾਰੇ ਖਾਲਸਾ ਜੀਓ। ਹੁਣ ਇਹ ਜਿਹੜਾ ਜੀਓ ਹੈ ਇਹ ਆਪਣੇ ਆਪ ਚ ਦੱਸਦਾ ਹੈ ਵੀ ਸੋਵਰਨਿਟੀ ਪੰਥ ਦੀ ਸਾਲਮੀਅਤ ਨਾਲ ਜੁੜੀ ਹੋਈ ਹੈ। ਔਰ ਜਦੋਂ ਖਾਲਸਾ ਬਾਦਸ਼ਾਹ ਜਾਂ ਬਾਗੀ ਇਹ ਲਫ਼ਜ਼ ਕਹੇ ਜਾਂਦੇ ਨੇ ਤੇ ਬਾਦਸ਼ਾਹਤ ਖਾਲਸੇ ਦੇ ਨਾਲ ਜਿਹੜੀ ਹੈ ਹੰਨੇ ਹੰਨੇ ਲਾਏ ਵਾਲਾ ਜਿਹੜਾ ਕਨਸੈਪਟ ਹੈ ਉਹਦੇ ਨਾਲ ਜੁੜੀ ਹੋਈ ਹੈ। ਸੋ ਮੈਂ ਸਮਝਦਾ ਵੀ ਇਸ ਬਹਿਸ 'ਚ ਨਹੀਂ ਜਾਣਾ ਚਾਹੀਦਾ। ਆਪਣੇ ਆਪ ਦੇ ਵਿੱਚ ਜਿਹੜਾ ਲਫ਼ਜ਼ ਸਿੱਖਸਤਾਨ, ਸਿੱਖ ਸਟੇਟ ਜਾਂ ਸਰਕਾਰੇ ਖਾਲਸਾ ਜੀਓ ਸਾਡੇ ਬੀਤੇ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਜਾਂ ਜਿਹੜੇ ਉਸ ਦੇ ਬਾਕੀ ਇੰਪਲੀਕੇਸ਼ਨਸ ਨੇ, ਹਾਂ ਇਹ ਜ਼ਰੂਰ ਹੈ ਕਿ ਜਦੋਂ ਅਸੀਂ ਸੈਂਟਰਲ ਏਸ਼ੀਅਨ ਰਿਪਬਲਿਕਸ ਵੱਲ ਦੇਖਦੇ ਹਾਂ ਤੇ ਫਿਰ ਕਿਉਂਕਿ ਸਾਡੇ ਖਿੱਤੇ ਦੀ ਜ਼ਬਾਨ ਦੇ ਵਿੱਚ ਫਾਰਸੀ ਆਲਮੋਸਟ 700 ਸਾਲ ਸਰਕਾਰੀ ਜ਼ਬਾਨ ਰਹੀ, ਦਿੱਲੀ ਦਰਬਾਰ ਦੀ ਮੁਹੰਮਦ ਗੌਰੀ ਤੋਂ ਲੈ ਕੇ ਔਰ ਅਖੀਰਲੇ ਬਹਾਦਰ ਸ਼ਾਹ ਜ਼ਫਰ ਤੱਕ ਸਿੱਖ ਰਾਜ ਦੇ ਵੇਲੇ ਵੀ ਸਰਕਾਰੀ ਬੋਲੀ ਫਾਰਸੀ ਸੀ। ਔਰ ਉਸ ਸਾਰੇ ਦੇ ਚਲਦਿਆਂ ਜਿਹੜੇ ਲਫ਼ਜ਼ ਉਸ ਖਿੱਤੇ ਦੇ ਵਿੱਚ ਸਤਾਨ ਲਫ਼ਜ਼ ਇਨਹੈਬਿਟੇਸ਼ਨ ਦੇ ਲਈ ਸੀ, ਔਰ ਇਹੀ ਕਾਰਨ ਹੈ ਕਿ ਅਸੀਂ ਦੇਖਦੇ ਹਾਂ ਕਿ ਸੈਂਟਰਲ ਏਸ਼ੀਅਨ ਰਿਪਬਲਿਕ, ਕਜ਼ਾਕਿਸਤਾਨ, ਤੁਰਕਮਾਨਿਸਤਾਨ ਔਰ ਉਜ਼ਬੇਕਿਸਤਾਨ, ਅਫਗਾਨਿਸਤਾਨ, ਪਾਕਿਸਤਾਨ, ਸੋ ਉਸ ਸਾਰੇ ਦੇ ਵਿੱਚ ਸਤਾਨ ਲਫ਼ਜ਼ ਜਿਹੜਾ ਖਾਲਿਸਤਾਨ ਜਿਹੜਾ ਉਹ ਲਫ਼ਜ਼ ਆ ਜਾਂਦਾ। 47 ਤੋਂ ਪਹਿਲਾਂ ਦੀ ਡਿਬੇਟ ਦੇ ਵਿੱਚ ਅਸੀਂ ਸਿੱਖ ਸਟੇਟ ਲਫ਼ਜ਼ ਜਾਂ ਸੋਵਰਨ ਸਿੱਖ ਸਟੇਟ ਦਾ ਜ਼ਿਕਰ ਹੁੰਦਾ ਸੀ, ਔਰ ਮੈਂ ਸਮਝਦਾ ਵੀ ਇਹ ਜ਼ਿਆਦਾ ਪਪੂਲਰ ਜਦੋਂ ਕਿ ਕੌਂਸਲ ਆਫ ਖਾਲਿਸਤਾਨ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਵੇਲੇ, ਜਿਹੜੇ ਕਿ ਆਲਮੋਸਟ ਲੇਟ 60s ਦੇ ਵਿੱਚ, ਸ਼ਾਇਦ 1970 ਦੇ ਵਿੱਚ ਉਹ ਬਾਹਰ ਨਿਕਲੇ, ਉਹਨਾਂ ਨੇ ਕੌਂਸਲ ਆਫ ਖਾਲਿਸਤਾਨ ਬਣਾਈ। ਔਰ ਜਿਹੜੇ ਪਹਿਲੇ ਅਸੀਂ ਬਾਹਰ ਜਿਹੜੇ ਅੱਡ ਅੱਡ ਅਹੁਦੇਦਾਰ ਦੇਖਦੇ ਹਾਂ, ਕਿਸੇ ਨੂੰ ਗਵਰਨਰ ਜਨਰਲ ਜਾਂ ਕਰੰਸੀ ਜਾਂ ਪਾਸਪੋਰਟ ਜਾਂ ਦੂਜੇ, ਉਹਨਾਂ ਦੇ ਉੱਤੇ ਲਫ਼ਜ਼ ਖਾਲਿਸਤਾਨ ਸੀ। ਫਿਰ ਕੌਂਸਲ ਆਫ ਖਾਲਿਸਤਾਨ ਦੇ ਥੱਲੇ ਹੀ ਜਿਹੜੇ ਦੋ ਸਾਡੇ ਬਿਰਧ ਬਾਬੇ ਬਲਬੀਰ ਸਿੰਘ ਸੰਧੂ, ਹਜ਼ਾਰਾ ਸਿੰਘ ਚੱਕ ਮਿਸ਼ਰੀ ਔਰ ਇੱਕ ਹੋਰ ਸੱਜਣ, ਜਿਨ੍ਹਾਂ ਨੇ ਆਲਰੇਡੀ ਜਦੋਂ ਕਿ ਸੰਤ ਪਿੰਡਾਂ ਵਾਲੇ ਜੇ ਚੌਂਕ ਮਹਿਤੇ ਸਨ, ਉਦੋਂ ਉਹਨਾਂ ਨੇ ਖਾਲਿਸਤਾਨ ਦੇ ਪਾਸਪੋਰਟ ਜਾਰੀ ਕੀਤੇ ਸੀ। ਪਹਿਲਾ ਪਾਸਪੋਰਟ ਇੱਥੇ ਸਾਡੇ ਫਰੀਮੌਂਟ ਕੈਲੀਫੋਰਨੀਆ 'ਚ ਨੇ ਬਾਬਾ ਜੀ, ਜਿਨ੍ਹਾਂ ਨੂੰ ਜ਼ਿੰਦਾ ਸ਼ਹੀਦ ਦਾ ਵੀ ਖਿਤਾਬ ਸੀ, ਉਹਨਾਂ ਨੂੰ ਦਿੱਤਾ ਗਿਆ ਸੀ। ਔਰ ਫਿਰ ਉਹੀ ਸਾਰੇ ਕੌਂਸਲ ਆਫ ਖਾਲਿਸਤਾਨ ਵਾਲੇ ਔਰ ਇਹ ਜਿਹੜੇ ਨੇ ਚੌਂਕ ਮਹਿਤੇ ਗਏ, ਔਰ ਸੰਤ ਪਿੰਡਾਂ ਵਾਲਿਆਂ ਨੂੰ ਵੀ ਜਿਹੜਾ ਹੈ ਉਹ ਖਾਲਿਸਤਾਨ ਦਾ ਪਾਸਪੋਰਟ ਦਿੱਤਾ ਗਿਆ ਸੀ। ਔਰ ਉਹ ਇੱਕ ਪਿਕਚਰ ਵੀ ਹੈ ਜਿਹੜੀ ਉਸ ਪੀਰੀਅਡ ਦੇ ਵਿੱਚ ਦਿੱਲੀ ਦੀ ਇੱਕ ਪ੍ਰੋਮੀਨੈਂਟ ਮੈਗਜ਼ੀਨ ਦੇ ਜਿਹੜੇ ਦੋ, ਇੱਕ ਰਿਪੋਰਟਰ ਔਰ ਇੱਕ ਫੋਟੋਗ੍ਰਾਫਰ ਸੀ, ਜਿਹਦੇ 'ਚ ਸੰਤ ਖਾਲਿਸਤਾਨ ਦੀ ਜਿਹੜੀ ਹੈ ਉਹ ਦੇਖ ਰਹੇ ਨੇ। ਔਰ ਇਹੀ ਕਾਰਨ ਸੀ ਕਿ ਜਿੰਨੀ ਵਾਰੀ ਵੀ ਪੱਤਰਕਾਰਾਂ ਵੱਲੋਂ
ਸੰਤ ਪਿੰਡਾਂ ਵਾਲਿਆਂ ਨੂੰ ਪੁੱਛਿਆ ਜਾਂਦਾ ਸੀ, ਉਹ ਸਿੱਖ ਸਟੇਟ ਨਹੀਂ ਸੀ ਕਹਿੰਦੇ, ਜਾਂ ਦੂਜੇ ਉਹ ਕਹਿੰਦੇ ਸੀ ਜੀ ਤੁਸੀਂ ਖਾਲਿਸਤਾਨ ਦੇ ਹੱਕ 'ਚ ਹੋ ਜਾਂ ਨਹੀਂ। ਤੇ ਸੰਤਾਂ ਦੇ ਅਲਫਾਜ਼ ਇਸ ਬਾਰੇ ਬੜੇ ਕਲੀਅਰ ਨੇ ਕਿ ਭਾਈ ਜੇ ਜਿਹੜਾ ਇਹ ਹੁਣ ਤੁਸੀਂ ਦੇਖਣਾ ਕਿ ਤੁਸੀਂ ਸਾਨੂੰ ਨਾਲ ਰੱਖਣਾ, ਜਾਂ ਪਰ ਹਾਂ ਜੇ ਤੁਸੀਂ ਦਿਓਗੇ ਖਾਲਿਸਤਾਨ ਅਸੀਂ ਲੈ ਲਾਂਗੇ। ਹੁਣ ਇਸ ਵਾਰ ਜਿਹੜਾ ਬਲਦੇਵ ਸਿੰਘ ਵਾਂਗ ਬੇੜੀਆਂ 'ਚ ਵੱਟੇ ਨਹੀਂ ਪਾਉਂਦੇ। ਸੋ ਮੈਂ ਸਮਝਦਾ ਵੀ ਸੰਤ ਪਿੰਡਾਂ ਵਾਲਿਆਂ ਦੇ ਪੀਰੀਅਡ 'ਚ ਵੀ ਖਾਲਿਸਤਾਨ ਲਫ਼ਜ਼, ਔਰ ਜਿਹੜੀ ਉਹਨਾਂ ਦੀ ਇਹ ਸਟੇਟਮੈਂਟ ਕੋਟ ਹੁੰਦੀ ਹੈ, ਜਿਹੜੀ ਈਵਨ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਲਫ਼ਜ਼ਾਂ ਦੇ ਵਿੱਚ ਵੀ ਦਰਜ ਹੈ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਮੈਂ ਸਮਝਦਾ ਵੀ ਹੁਣ ਇਸ ਦੇ ਉੱਤੇ ਠੀਕ ਹੈ ਜਿਹੜੇ ਲਿਟਰੇਚਰ ਦੇ ਜਾਂ ਲਿੰਗੁਇਸਟ ਜਾਂ ਪੋਲੀਟੀਕਲ ਸਾਇੰਟਿਸਟ ਨੇ ਉਹ ਇਸ ਲਫ਼ਜ਼ੀ ਡਿਬੇਟ ਦੇ ਵਿੱਚ ਜਾਣ, ਲੇਕਿਨ ਸਾਡੇ ਲਈ ਖਾਲਿਸਤਾਨ ਦਾ ਮਤਲਬ ਇੰਡੀਪੈਂਡੈਂਟ ਸੋਵਰਨ ਸਟੇਟ, ਜਿੱਥੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਖਾਲਸੇ ਕੋਲ। ਔਰ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਵਿੱਚ ਸੱਜਣ ਹੁੰਦੇ ਸੀ ਬਹੁਤ ਪਹਿਲਾਂ, ਉਹਨਾਂ ਦੇ ਨਾਲ ਪਤਾ ਨਹੀਂ ਗਰੀਬ ਗੁਰਚਰਨ ਸਿੰਘ ਗਰੀਬ, ਇਹ 70s ਦੀ ਗੱਲ ਹੈ ਕਿ ਵੀ ਉਹ ਜਿਹੜੇ ਨੇ ਉਹਨਾਂ ਨੇ ਨਾਰਾ ਦਿੱਤਾ ਸੀ ਕਿ ਸਭ ਮਿਲ ਬੋਲੋ ਇੱਕ ਜ਼ਬਾਨ, ਇੱਕ ਪ੍ਰਧਾਨ, ਇੱਕ ਨਿਸ਼ਾਨ, ਇੱਕ ਵਿਧਾਨ। ਸੋ ਮਤਲਬ ਉਹਨਾਂ ਦੇ ਲਈ ਖਾਲਿਸਤਾਨ ਦਾ ਮਤਲਬ ਜਾਂ ਸਿੱਖ ਸਟੇਟ ਦਾ ਮਤਲਬ ਸੀ ਕਿ ਭਾਈ ਸਿੱਖਾਂ ਦੇ ਨਿਸ਼ਾਨ ਸਾਹਿਬ ਦੇ ਥੱਲੇ ਸਾਡਾ ਇੱਕ ਵਿਧਾਨ ਔਰ ਉਹਦੇ ਥੱਲੇ ਅਸੀਂ ਟੁਗੈਦਰ ਹੈ। ਸੋ ਮੇਰਾ ਖਿਆਲ ਹੈ ਕਿ ਵੀ ਹੁਣ 40 ਸਾਲਾਂ ਬਾਅਦ ਜਿੱਥੇ ਇਸ ਲਫ਼ਜ਼ ਨੇ ਸੈਂਕੜਿਆਂ ਐਂਟਰੀਜ਼ US ਕਾਂਗਰੈਸ਼ਨਲ ਰੈਕਰਡ 'ਚ ਨੇ, ਦੁਨੀਆ ਭਰ ਦੇ ਹਿਸਟੋਰੀਅਨਸ ਨੇ ਇਹਨਾਂ ਦੇ ਉੱਤੇ ਇੰਨਾ ਕੁਝ ਲਿਖਿਆ, ਔਰ ਇਹ ਲਫ਼ਜ਼ ਹੀ ਜਿਹੜਾ ਜਿਹਦੇ ਲਈ ਜਦੋਂ ਅੱਜ ਅਸੀਂ ਯਾਦ ਕਰ ਰਹੇ ਹਾਂ ਇਹਨਾਂ 40 ਵਰ੍ਹਿਆਂ ਨੂੰ, ਉਹਦੇ 'ਚ ਸਾਡਾ ਸਿਜਦਾ ਹੈ, ਸਾਡਾ ਪ੍ਰਣਾਮ ਹੈ, ਸਾਡਾ ਸਲੂਟ ਹੈ ਉਹਨਾਂ ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਤਾਂ ਕਿ ਸਿੱਖ ਕੌਮ ਆਜ਼ਾਦ ਫਜ਼ਾ ਵਿੱਚ ਸਾਹ ਲੈ ਸਕੇ, ਕੌਮ ਦਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ। ਉਹਨਾਂ ਸਮੂਹ ਸ਼ਹੀਦਾਂ ਨੂੰ, ਔਰ ਜਿਹੜੇ ਅੱਜ ਵੀ ਬੜੇ ਵਿਖਮ ਹਾਲਾਤ ਦੇ ਵਿੱਚ ਜੇਲ੍ਹਾਂ 'ਚ ਡੱਕੇ ਹੋਏ ਵੀ ਜਿਹੜੇ ਨੇ ਉਹ ਖਾਲਿਸਤਾਨ ਦੇ ਇਸ ਪਰਚਮ ਨੂੰ ਬੁਲੰਦ ਰੱਖਣ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਵਿਚਰ ਰਹੇ ਨੇ, ਉਹਨਾਂ ਸਭ ਨੂੰ ਵੀ ਸਾਡਾ ਸਿਜਦਾ ਹੈ।